अस्सलाम वालेकुम अम्मी जी। वालेकुम सलाम बिस्मिल्लाह मेरा पोता आया ले। अम्मी जी आ कमाद ਵੇਚਿਆ ਸੀ हाँ ਤੇ जी ਆ ਪੈਸੇ ਮਿਲੇ ਸੀ ਤੇ ਆਪਣੇ ਕੋਲ ਰੱਖ ਲਵੋ ਜੀ। ले बिस्मिल्लाह बिस्मिल्लाह पहला रोजा ले भी मेरे पुत ने अल्लाह ताला ने ना पैसे ले पुत मैंने केड़ा दींदा मेरे टल्ले दे लड़ बन दे ਲਿਓ ਅम्मी ਜੀ ਟੱਲੇ ले ਦੇ ਲੜ ਆ कोट ਬਟ ਇਧਰਲੇ ਦੇ ਬੰਨ इधरले पासे ਅੱਛਾ सामने ਜੀ बन दे ਠੀਕ ਹੈ ਇੱਕ कोट ਮਿੰਟ के बन दे पुत जरी के ਘੁੱਟ ਕੇ ਬੰਨੂਗਾ ਤੁਸੀਂ ਬੇਫਿਕਰ ਹੋ ਜਾਓ ਅम्मी ਜੀ ਤੁਹਾਡੇ ਕੋਲੋਂ ਕਿੱਥੇ ਜਾਣੇ ਅੱਲਾ ਖੈਰ ਕਰੇ ਜੀ नहीं जा अल्लाह ਤੁਹਾਡੇ ਕੋਲ ਤੇ ਬਰਕਤਾਂ ਹੀ ਬਰਕਤਾਂ ਜੀ। अल्लाह अल्लाह पुत खैर करे तेरे पर रहमत करे। ਕਿਦਾਂ ਰੋਜ਼ਾ ਸਹੀ ਲੰਘੀ ਜਾਣ ਡਿਆ अम्मी हाँ जी? जी पुत बिल्कुल रोजा कुछ भी नहीं हेलो होया। उमर भाई अस्सलाम वालेकुम। वालेकुम ਕੀ ਹਾਲ ਚਾਲ अस्सलाम। ਠੀਕ ਹੋ? जी गुलजार भाई आ जाओ इधर बैठो। अस्सलाम वालेकुम हाँ जी वालेकुम सलाम ਕੀ ਹਾਲ ਚਾਲ ਸਿਹਤ हाँ ਠੀਕ जी, इधर बैठ जाओ बैठो, इधर बैठो, बैठ। ਬੈਠੋ ਆ ਦੇਖੋ ਇੱਥੇ शुक्र ਬੈਠ ਗਏ अल्हम्दुलिल्लाह ताला। ਹੋਰ ਮਾਂ ਜੀ ਸਿਹਤ ਠੀਕ ਆ ਮਾਸ਼ਾਅੱਲਾ। हाँ जी हाँ जी पुत शुक्र अल्हम्दुलिल्लाह ताला ना। ਹੋਰ ਉਮਰ ਭਾਈ ਸੁਣਾਓ ਤੁਸੀਂ? ਦੁਆਵਾਂ ਠੀਕ ਠਾਕ ਯਾਰ। ਮੈਂ ਨਾ ਫੋਨ ਇਸ ਵਾਸਤੇ ਤੈਨੂੰ ਕੀਤਾ ਸੀ ਹਾਂਜੀ ਕਿ ਯਾਰ ਤੂੰ ਸ਼ਹਿਰ ਰਹਿਣਾ ਆ, ਤੈਨੂੰ ਦੁਕਾਨਾਂ ਦੁਕਾਨਾਂ ਦਾ ਪਤਾ ਆ। ਹਾਂ ਤੇ ਪਹਿਲੇ ਤੇ ਮੈਂ ਕਹਿੰਦਾ ਸੀ ਜੁੱਤੀ ਲੈ ਆਈਏ ਚਲੋ ਅੱਛਾ ਤੇ ਈਦ ਵਾਸਤੇ। ਹੁਣ ਗੱਲ ਇਹ ਸੋਚੀ ਆ ਕਿ ਕੱਪੜੇ ਵੀ ਲੈ ਆਨੇ ਆ, ਮੁੜ ਕੇ ਸ਼ਹਿਰ ਚੱਕਰ ਨਹੀਂ ਲੱਗਦੇ ਨਹੀਂ ਹੈਗੇ। ਨਹੀਂ ਸਹੀ ਆ ਕਿ ਕਿਉਂਕਿ ਫਿਰ ਗਾਂ ਰਸ਼ ਪੈ ਹਾਂ। ਜਾਣਾ ਤੇ ਦਰਜੀਆਂ ਨੇ ਵੀ ਨਹੀਂ ਲੈਣੇ। ਦਰਜੀਆਂ ਨੇ ਵੀ ਨਹੀਂ ਲੈਣੇ, ਨਾਲੇ ਉੱਥੇ ਕੋਈ ਚੰਗੇ ਜਿਹੇ ਦਰਜੀ ਕੋਲ ਮੇਰੇ ਕੱਪੜੇ ਸਿਲਾ ਦੇ ਬੇਫਿਕਰ ਤੇ ਹੋ ਜਾਓ, ਕੱਪੜੇ ਉੱਥੋਂ ਲੈ ਦੇ ਮੈਨੂੰ ਤੇ ਨਾਲੇ ਜੁੱਤੀ ਲੈ ਦੇ। ਠੀਕ ਹੋ ਗਿਆ। ਅੰਮੀ ਜੀ हाँ जी बेटे ਮੈਂ ਇਹ ਕਹਿੰਦਾ ਸੀਗਾ ਕਿ ਗੁਲਜ਼ਾਰ ਭਾਈ ਨੂੰ ਸ਼ਹਿਰੋਂ ਮੰਗਵਾਇਆ ਮੈਂ ਫੋਨ ਕਰਕੇ, अच्छा जी ਤੇ ਮੈਂ ਕਹਿੰਦਾ ਸੀ ਕਿ 3500 ਰੁਪਏ ਮੈਨੂੰ ਤੁਸੀਂ ਦੇ ਦੇਵੋ हाँ जी ਤੇ ਮੈਂ ਜੁੱਤੀ ਤੇ ਕੱਪੜੇ ਲੈ ਲਵਾਂ। ਅੱਗੇ ਸ਼ਹਿਰ 'ਚ ਨਾ ਫਿਰ ਰਸ਼ ਹੋ ਜਾਣਾ ਆ, ਹਾਂਜੀ। ਦਰਜੀਆਂ ਕੋਲ ਟਾਈਮ ਨਹੀਂ ਹੋਣਾ ਤੇ ਸੋਹਣਾ ਸੂਟ ਸਿਲਾ ਦੂਗਾ हाँ ਗੁਲਜ਼ਾਰ। जी हाँ जी हाँ जी पुत फिर रात हो जाओ। ਜੀ ਅੰਮੀ ਜੀ हाँ ले पुत मैंने पता नहीं लगता इथों आपे ही खोल ला। ਬਹੁਤ ਸ਼ੁਕਰੀਆ ਅੰਮੀ ਜੀ, ਬੜੀ ਮਿਹਰਬਾਨੀ। मां दे कोल गल्ला कोरड़ी है भी देखो है ਬਸ ਅੰਮੀ ਜੀ ਤੁਹਾਡੀਆਂ ਦੁਆਵਾਂ अल्लाह ਜੀ। ताला पुत ਆ ਲਓ ਆਪੇ ਗਿਣ ਕੇ ਦੇ ਦਿਓ ਜੀ। नहीं पुत बिचो कर ले ना ਅੱਛਾ ਅੰਮੀ ਜੀ ਮੈਂ ਕਰ ਲੈਣਾ ਜੀ। मैंने पुत दींदा नहीं है। ਗੁਲਜ਼ਾਰ ਭਾਈ ਆ ਨਾ ਪੈਸੇ ਰੱਖ ਲਓ ਤੁਸੀਂ ਆਪਣੇ ਕੋਲੇ, ਅੱਛਾ ਤੇ ਫਿਰ ਮੈਨੂੰ ਉੱਥੇ ਜੁੱਤੀ ਤੇ ਉਹ ਲੈ ਦਿਓ, ਬਾਕੀ ਮੈਂ ਅੰਮੀ ਦੇ ਕੋਲੇ ਰੱਖ ਦਿੰਦਾ ਜੀ। ਉਹ ਪਤਾ ਨਹੀਂ ਲੱਗਦਾ ਸਾਨੂੰ ਯਾਰ ਉੱਥੇ ਸ਼ਹਿਰਾਂ ਦੇ ਵਿੱਚ ਨਾ, ਉੱਥੇ ਫਿਰ ਚੰਗਾ ਨਹੀਂ ਲੱਗਦਾ ਕਿ ਤੁਸੀਂ ਮੇਰੇ ਕੋਲੋਂ ਪੈਸੇ ਮੰਗੋ। ਉਹ ਨਹੀਂ ਨਹੀਂ ਕੋਈ ਗੱਲ ਨਹੀਂ। ਹਾਂਜੀ ਕਿਹੜੀ ਗੱਲ? ਉੱਥੇ ਤੁਸੀਂ ਨਾ ਮੈਨੂੰ ਕਿਸੇ ਚੰਗੀ ਜਿਹੀ ਦੁਕਾਨ ਤੋਂ ਕੱਪੜਿਆਂ ਦਾ ਸੂਟ ਇੱਕ ਲੈ ਦਿਓ ਤੇ ਇੱਕ ਚੰਗੀ ਜਿਹੀ ਜੁੱਤੀ ਲੈ ਦਿਓ। ਮੈਂ ਨਾ ਬੇਫਿਕਰ ਹੋ। ਅਮੀ ਜੀ ਬੰਨ ਦੇਣ ਲੱਗਾ ਨਾਲੇ ਜੀ। अच्छा पुत सोना या रंग होवे ਹਾਂ ਜੀ ਬੇਫਿਕਰ ਹੋ ਜਾਓ, ਜਿੱਦਾਂ ਦਾ ਕਵੇਗਾ ਭਾਈ ਪਸੰਦ ਕਰਕੇ ਫਿਰ ਲੈ ਕੇ ਦਵਾਂ। ਅਮੀ ਗੁਲਜ਼ਾਰ ਭਾਈ ਨਾ ਉੱਥੇ ਸ਼ਹਿਰ 'ਚ ਰਹਿੰਦੇ, ਮਾਸ਼ਾਅੱਲਾ ਇਹਨਾਂ ਦੀ ਵਾਕਫੀਅਤ ਵੀ ਵਾਵਾ ਹੀ ਹੈ ਜੀ। अच्छा ਹਾਂਜੀ ਆ ਲਓ। ਚਲੋ ਫਿਰ ਗੁਲਜ਼ਾਰ ਵੀ ਉਨੀ ਦੇਰ ਅੰਮੀ ਨਮਾਜ਼ ਨਮੂਜ਼ ਪੜ੍ਹ ਹਾਂ, ਲੈਣਗੇ ਤੇ ਰੋਜ਼ੇ ਦਾ ਵੀ ਫਿਰ ਟਾਈਮ ਟੂਮ ਹੋ ਜਾਣਾ ਨਾ। ਠੀਕ ਅੰਮੀ ਜੀ ਮੈਂ ਤਕਰੀਬਨ 1.5 ਘੰਟਾ ਲੱਗਣਾ ਆ अच्छा जी ਤੇ ਮੈਂ ਆ ਜਾਣਾ ਆ। ਅਫਤਾਰੀ ਤੋਂ ਪਹਿਲੇ ਮੈਂ ਆ ਕੇ ਨਿਜ਼ਾਮ ਕਰਕੇ ਸਾਰਾ ਸਿਸਟਮ ਕਰਕੇ ਤੁਹਾਡੀ ਅਫਤਾਰੀ ਦਾ ਵੀ ਨਿਜ਼ਾਮ ਬਣਾਉਣਾ हाँ ਜੀ, जी हाँ जी ਤੇ ਕੋਈ ਸ਼ਹਿਰੋਂ ਚੀਜ਼ਾਂ ਵੀ ਲੈ ਆਉਂਗਾ। अच्छा जी ਤੇ ਤੁਸੀਂ ਨਮਾਜ਼ ਨਮੂਜ਼ ਪੜੋ ਤੇ ਨਾਲ ਹੀ ਉੱਥੇ ਫਿਰ ਪੈ ਜਿਓ, ਲੱਕ ਸਿੱਧਾ ਕਰ ਲਿਓ। ਅੱਛਾ ਜੀ। अच्छा जी हाँ मैं नमाज पढ़ लूँ जी, तो अम्मी। बहुत पैसे गु- और ले जा ਨਹੀਂ ਨਹੀਂ ਅੰਮੀ ਜੀ ਬਹੁਤ ਗੁਲਜ਼ਾਰ ਭਾਈ ਤੁਸੀਂ ਇੱਥੇ ਬੈਠੋ, ਹਾਂ ਹਾਂ ਮੈਂ ਕਰੋ ਮਾਂ ਤਿਆਰੀ ਜੀ ਨੂੰ ਕਰੋ। ਨਾ ਵਜ਼ੂ ਕਰਵਾ ਕੇ ਤੇ ਮੈਂ ਠੀਕ ਹੈ। ਅੰਦਰ ਛੱਡਿਆ ਠੀਕ ਹੈ, ਮਾਂ। ਠੀਕ ਹੈ। ਚਲੋ ਆ ਜਾਓ ਅੰਮੀ ਜੀ, ਇੱਕ ਮਿੰਟ ਠਹਿਰ ਜਾਓ। ਉੱਠੋ ਅੰਮੀ ਜੀ। अल्लाह खैर करे अल्लाह खैर करे या अल्लाह खैर करे। ਇਹ ਆ ਜੁੱਤੀ ਪਾਓ। ਚਲੋ ਜੀ। अंदर ही पुत मैं आपसे मंजे से लूंगी ਜੀ ਅੰਮੀ ਜੀ ਚਲੋ। हाँ जी हो गई तैयारी? ਹਾਂਜੀ ਗੁਲਜ਼ਾਰ ਭਾਈ ਤਿਆਰੀ ਆ, ਚਲਿਏ ਜੀ। हाँ चलिए। ਚਲੋ ਅੱਛਾ ਇੱਕ ਮਿੰਟ ਯਾਰ ਗੱਲ ਸੁਣ ਉਮਰ ਭਾਈ, ਹਾਂਜੀ। ਮੈਨੂੰ ਸਮਝ ਨਹੀਂ ਆਈ ਯਾਰ, ਅੰਮੀ ਜੀ ਕੋਲੋਂ ਪੈਸੇ ਮੰਗਣ ਡਿਆ ਸੀ ਤੂੰ, ਅੱਲਾ ਦੇ ਬੰਦੇ ਪੈਸੇ ਨਹੀਂ ਸੀ ਹੈਗੇ, ਤੂੰ ਮੈਨੂੰ ਦੱਸ ਦਿੰਦਾ ਕਿ ਤੂੰ ਮਾਂ ਜੀ ਕੋਲ ਕਾਹਤੋਂ ਉਹ ਮੰਗਣ ਨਹੀਂ ਭਰਾਵਾ ਪੈਸੇ ਬਹੁਤ ਆ, ਮੈਂ ਕਮਾਦ ਵੇਚਿਆ ਸੀ ਕੱਲ ਡਿਆ? ਅੱਛਾ ਤੇ ਅੱਜ ਉਹਦੇ ਨਾ ਕੰਡੇ ਤੋਂ ਜਾ ਕੇ ਪੈਸੇ ਲੈ ਕੇ ਆਇਆ ਤੇ ਮੈਂ ਮਾਂ ਜੀ ਨੂੰ ਸਾਰੇ ਫੜਾ ਦਿੰਦਾ ਹੁੰਨਾ, ਕਿਉਂਕਿ ਮਾਂ ਜੀ ਤੋਂ ਲੈ ਕੇ ਮੈਂ ਇਸਤੇਮਾਲ ਕਰਦਾ ਹੁੰਨਾ। ਸਾਰੇ ਪੈਸੇ ਮਾਂ ਜੀ ਨੂੰ, ਉਹ ਨਿਆਣਿਆਂ ਵਾਲੇ ਹੀ ਕੰਮ ਰਹਿ ਤੇਰੇ, ਅੱਲਾ ਦੇ ਬੰਦਿਆ ਕੋ ਜੇਬ 'ਚ ਰੱਖਿਆ ਕਰ, ਜਿੰਨੇ ਕੁ ਚਾਹੀਦੇ ਹੁੰਦੇ ਮਾਂ ਜੀ ਨੂੰ ਥੋੜੇ ਬਹੁਤੇ ਦੇ ਦਿੱਤੇ, ਬਾਕੀ ਜੇ ਖਰਚਾ ਜੇਬ 'ਚ ਰੱਖਿਆ ਕਰ। ਓ ਯਾਰ ਮੈਂ ਤੇ ਮਾਂ ਜੀ ਦੇ ਕੋਲ ਹੀ ਦਿੰਨਾ, ਅੱਲਾਹ ਤਾਲਾ ਨੇ ਬਰਕਤ ਪਾਈ ਹੋਈ ਆ। ਤੇ ਅੱਲਾ ਦੇ ਬੰਦਿਆ ਮੇਰੀ ਤਨਖਾਹ ਹੁੰਦੀ ਆ ਨਾ, ਆਪਾਂ ਖਰਚਾ ਹੀ ਦੇਈਦਾ ਘਰ, ਬਾਕੀ ਸਾਰੇ ਕੋਲ ਰੱਖੀਦੇ, ਵੀ ਬਾਰ-ਬਾਰ ਮੰਗੇ ਬੰਦਾ ਨਹੀਂ ਅੱਛਾ ਲੱਗਦਾ, ਇਸ ਵਾਸਤੇ ਜੇਬ 'ਚ ਰੱਖੀਦਾ ਆਪਣਾ ਖਰਚਾ। ਤੇਰਾ ਉਹ ਨਿਆਣਿਆਂ ਵਾਲਾ ਹਿਸਾਬ ਯਾਰ। ਯਾਰ ਪਤਾ ਕੀ ਗੱਲ ਆ, ਇਹਨਾਂ ਨੇ ਸਾਨੂੰ ਮਿਹਨਤਾਂ ਦੇ ਨਾਲ ਪਾਲਿਆ, ਇਹਨਾਂ ਨੇ ਸਾਨੂੰ ਮਿਹਨਤਾਂ ਕਰਕੇ ਵੱਡੇ ਕੀਤਾ, ਮੱਝਾਂ ਰੱਖੀਆਂ, ਡੰਗਰ ਰੱਖੇ, ਜਵਾਨ ਕੀਤਾ। ਅਸੀਂ ਜਿੰਨੇ ਪੈਸੇ ਲੈਣੇ ਹੁੰਦੇ ਸੀ ਇਹਨਾਂ ਕੋਲੋਂ ਹੀ ਲੈਂਦੇ ਸੀ, ਤੇ ਹੁਣ ਵੀ ਉਹੀ ਰੁਟੀਨ ਬਣੀ ਹੋਈ ਆ, ਇਹਨਾਂ ਨੂੰ ਪੈਸੇ ਲਿਆ ਕੇ ਦੇ ਦੇਈਦੇ ਆ ਤੇ ਇਹਨਾਂ ਕੋਲੋਂ ਲੈ ਲਈਦੇ ਆ। ਅੱਲਾਹ ਤਾਲਾ ਦਾ ਸ਼ੁਕਰ ਆ ਕਿ ਪੈਸੇ ਮੁੱਕਦੇ ਹੀ ਨਹੀਂ ਹੈਗੇ ਵੀਰਿਆ।
ਓਏ ਉਹ ਤੇ ਗੱਲ ਸਹੀ ਆ ਯਾਰ, ਲੇਕਿਨ ਕੋਈ ਆਇਆ ਗਿਆ ਬੈਠਾ ਉੱਠਾ ਫਿਰ ਮਾਂ ਜੀ ਕੋ ਮੰਗਦਾ ਚੰਗਾ ਲੱਗਦਾ ਬੰਦਾ? ਯਾਰ ਇਹ ਤੇ ਸੋਚਿਆ ਕਰੋ। ਯਾਰ ਇਹ ਚ ਬਿਸਤੀ ਵਾਲੀ ਗੱਲ ਨਹੀਂ ਭਰਾਵਾ, ਇਹ ਤੇ ਖੁਸ਼ੀ ਵਾਲੀ ਗੱਲ ਆ। ਮੇਰੀ ਗੱਲ ਸੁਣ, ਹੁਣ ਮਾਂ ਜੀ ਹੋਵੇ ਬਿਮਾਰ, ਇਹ ਜਾ ਕੇ ਕਿਸੇ ਗੁਆਂਢੀ ਨੂੰ ਕਵੇ ਕਿ ਪੁੱਤਰ ਧੀਏ ਮੈਨੂੰ ਪੈਸੇ ਦੇਈ ਮੈਂ ਬਿਮਾਰ ਆ, ਉਹ ਕਹਿਣਗੇ ਤੇਰਾ ਪੁੱਤਰ ਨਹੀਂ ਤੈਨੂੰ ਪੈਸੇ ਦਿੰਦਾ। ਕਿੰਨੀ ਬਿਸਤੀ ਵਾਲੀ ਗੱਲ ਆ। ਤੁਸੀਂ ਮੇਰੇ ਕੋਲ ਆਏ ਆ, ਮੈਂ ਜਾ ਕੇ ਮਾਂ ਜੀ ਨੂੰ ਕਿਹਾ ਮਾਂ ਜੀ ਪੈਸੇ ਦਿਓ, ਤੇ ਤੁਸੀਂ ਜਾ ਕੇ ਗੱਲ ਕਰੋਗੇ, ਬੜੀ ਗੱਲ ਆ ਵੀ ਮਾਂ ਜੀ ਦੀ ਕਦਰ ਆ, ਇੱਜ਼ਤ ਆ। ਭਰਾਵਾ ਤੂੰ ਵੀ ਬੁੱਢਾ ਹੋਣਾ, ਮੈਂ ਵੀ ਬੁੱਢਾ ਹੋਣਾ, ਕੱਲ ਨੂੰ ਅਸੀਂ ਆਪਣੇ ਧੀਆਂ ਪੁੱਤਰਾਂ ਤੋਂ ਪੈਸੇ ਮੰਗੀਏ ਤੇ ਕਿੰਨਾ ਅਜੀਬ ਲੱਗੂਗਾ। ਸਹੀ ਗੱਲ ਆ ਨਾ ਯਾਰ ਆ ਗੱਲ ਤੇ ਤੇਰੀ ਹਾਂ। ਚੱਲ ਮੇਰਾ ਭਰਾ ਉੱਠ ਚਲੀ, ਚਲੋ। ਚਲੋ।